ਕਹਿੰਦੇ ਨੇ ਇਹਦੇ ਵਿੱਚ ਪੂਰਾ ਬੰਦਾ ਪੈ ਸਕਦਾ ਸੀ ਇਹਦੇ ਵਿੱਚ। ਇਹ ਦੇਖੋ ਮੈਂ ਖੋਲ੍ਹਣਾ, ਵੇਖਣ ਛੋਟਾ ਜਿਹਾ ਅਤੇ ਇਹਦੇ ਵਿੱਚ ਇੱਕ ਮਤਲਬ ਇਹ ਦੇਖੋ ਤੁਸੀਂ, ਇਹ ਸਾਰਾ ਉਹ ਸਮਾਨ ਜਿਹੜਾ 1947 ਦਾ ਇਸ ਘਰ ਦੇ ਨਾਲ ਮੌਜੂਦ ਹੈ, ਯਾਨੀ ਕਿ ਚੁਕਾ। ਓਏ ਹੋਏ ਵਾਹ ਜੀ ਵਾਹ, ਕਿਆ ਸ਼ਾਹਕਾਰ ਹੈ ਜੀ। ਜਿਹੜੇ ਘਰ ਜਿਹੜਾ ਬਜ਼ੁਰਗਾਂ ਦਾ ਹੋਏਗਾ, ਕਾਸ਼ ਉਹ ਦੇਖ ਲੈਣ ਉਹਨਾਂ ਦੀ ਫੈਮਿਲੀ। ਗਲੋਟੀਆਂ ਖੁਰਦ ਪਿੰਡ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਕਿਆ ਬਾਤ ਹੈ ਜੀ। ਪੁਰਾਣੇ ਕੁੰਡੇ, ਜੰਦਰੇ ਨਵੇਂ, ਪੁਰਾਣੇ ਘਰ ਬਣੇ ਨੇ ਜੀ। ਅੰਦਰ ਚੱਲਦੇ ਹਾਂ। ਇਹ ਘਰ ਉਹਨਾਂ ਦਾ ਸੀਕਰੇਟ ਹੁੰਦਾ ਸੀ, ਇਹਦੇ ਵਿੱਚ ਤਿਜੋਰੀਆਂ ਬਣੀਆਂ ਸਨ। ਜਿਹੜਾ ਇਹ ਕਮਰਾ ਆ ਰਿਹਾ, ਇਸ ਕਮਰੇ ਦੇ ਅੰਦਰ ਜਾ ਕੇ ਨਾ ਤੇ ਤੁਹਾਨੂੰ ਦਿਖਾ ਲੈਂਦੇ ਜਿਹੜੀਆਂ ਤਿਜੋਰੀਆਂ ਇੱਥੇ ਨੇ। ਤੇ ਇਹ ਜਨਾਬ ਸਰਦਾਰ ਰਜਿੰਦਰ ਸਿੰਘ ਦਾ ਘਰ। अस्सलाम वालेकुम दोस्तों, नमस्ते, सत श्री अकाल। अपने भरावां दी खिदमत विच मैं औरंगजेब बेग एक नवी वीडियो नाल हाज़र होया। इस वीडियो तुहानूं मैं लैके जा रहा पिंड गलोटियां खुर्द, तहसील डस्का, ज़िला सियालकोट। ते ये जनाब बड़ा अमीर तरीन हिंदू खत्रियां ते सिखां दा पिंड सी। इस पिंड विच गुरुद्वारा भी हैगा, लेकिन इस वीडियो तुहानूं मैं दिखा लांगा वो घर जिहड़ा सरदार रजिंदर सिंह गुरां दा सी, अज भी बड़ी अच्छी हालत दे विच। बड़ा वड्डा मेन रोड ते हैगा उन्हां दा घर, कोठी नुमा घर है। ਤੇ ਉੱਥੇ ਜਨਾਬ ਚੱਲਦੇ ਆ ਤੇ ਵੇਖਦੇ ਆ ਉਹ ਘਰ ਅੱਜ ਕਿਸ ਹਾਲ ਦੇ ਵਿੱਚ, ਉਹਦੇ ਬਰਾਮਦੇ, ਉਹਦੇ ਚੁਬਾਰੇ, ਇਹ ਸਾਰਾ ਕੁਝ ਤੁਸੀਂ ਇਸ ਵੀਡੀਓ 'ਚ ਵੇਖੋਗੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਮੇਰੀ ਜਿਹੜੀ ਵੀਡੀਓ ਨਾ ਹਰ ਜਿਹੜੀ ਵੀਡੀਓ ਆਉਣ ਵਾਲੀ ਤੁਹਾਨੂੰ ਮਿਲੇ। ਤੇ ਇਹਦੇ ਨਾਲ ਨਾਲ ਅਗਰ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਕੋਈ ਨਾਂ ਪਤਾ ਮੈਨੂੰ ਦੱਸੋ ਔਰ ਉਹ ਕਿੱਥੇ ਰਹਿੰਦੇ ਸਨ, ਠੀਕ ਹੈ ਨਾ, ਤੇ ਉਹ ਫਿਰ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਮੈਂ ਉਹਨਾਂ ਦੇ ਵੀ ਤੁਹਾਨੂੰ ਘਰ ਜਾਂ ਜੋ ਕੁਝ ਵੀ ਮੈਂ ਤੁਹਾਨੂੰ ਦਿਖਾ ਸਕਣਾ ਦਿਖਾਵਾਂ, ਠੀਕ ਹੈ। ਤੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਤੇ ਚਲੋ ਤੁਹਾਨੂੰ ਵਿਖਾ ਲੈਂ ਸਰਦਾਰ ਰਜਿੰਦਰ ਸਿੰਘ ਦਾ ਘਰ। ਅੱਛਾ ਦੋਸਤੋ, ਮੈਂ ਡਸਕਾ ਤੋਂ ਜਦੋਂ ਜਾ ਰਿਹਾ ਸਾਂ ਗਲੋਟੀਆਂ ਖੁਰਦ ਨੂੰ, ਤੇ ਬੜੇ ਅੱਛੇ ਫਸਲ ਮੈਨੂੰ ਨਜ਼ਰ ਆਏ, ਆਲੂ ਦੀ ਫਸਲ, ਔਰ ਇੱਕ ਥਾਂ ਟਰੈਕਟਰ ਨਾਲ ਸਟ੍ਰਾਬੇਰੀ ਕਾਸ਼ ਕੀਤੀ ਜਾ ਰਹੀ ਸੀ। ਤੇ ਇਹ ਆ ਗਿਆ ਗਲੋਟੀਆਂ ਖੁਰਦ ਪਿੰਡ। ਇਹ ਮੇਨ ਰੋਡ ਹੈ ਜਿਹੜਾ ਗਲੋਟੀਆਂ ਖੁਰਦ ਤੇ ਡਸਕਾ ਰੋਡ ਹੈ। ਤੇ ਇਹ ਜਨਾਬ ਸਰਦਾਰ ਰਜਿੰਦਰ ਸਿੰਘ ਦਾ ਘਰ, ਬਹੁਤ ਹੀ ਜ਼ਬਰਦਸਤ ਆਪਣੇ ਦੌਰ ਦਾ ਸ਼ਾਹਕਾਰ। ਇਹਦੇ ਅੰਦਰ ਜਾ ਕੇ ਵੀ ਦੇਖਦੇ ਹਾਂ ਕਿ ਬਣਿਆ ਕਿਸ ਤਰ੍ਹਾਂ ਦਾ, ਲੇਕਿਨ ਤੁਹਾਨੂੰ ਥੋੜ੍ਹਾ ਜਿਹਾ ਮੈਂ ਬਾਹਰੋਂ ਇਹਦਾ ਕਰਵਾ ਦਿਆਂ, ਦਰਸ਼ਨ ਕਰਵਾ ਦਿਆਂ। ਇੱਕ ਇੱਕ ਚੀਜ਼ ਜ਼ਰਾ ਮੈਂ ਬਾਹਰੋਂ ਤੁਹਾਨੂੰ ਦਿਖਾ ਦਿਆਂ, ਫਿਰ ਅੰਦਰ ਜਾ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਐਡਾ ਜ਼ਬਰਦਸਤ ਘਰ ਆਪਣੇ ਦੌਰ ਦਾ ਜਨਾਬ। ਇਸ ਪਿੰਡ ਦੇ ਵਿੱਚ ਹਾਲੇ ਵੀ ਬਹੁਤ ਪੁਰਾਣੇ ਘਰ ਨੇ, ਔਰ ਇੱਕ ਗੁਰਦੁਆਰਾ ਸਾਹਿਬ ਵੀ, ਉਹ ਤਾਂ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ। ਤੁਸੀਂ ਅਗਰ ਉਹ ਦੇਖਣੀ ਹੈ, 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਗੁਰਦੁਆਰਾ ਉਹ ਇੱਥੇ ਮੌਜੂਦ ਹੈ, ਉਹ ਵੀ ਤੁਸੀਂ ਦੇਖ ਸਕਦੇ ਹੋ। ਮੈਂ ਲਿੰਕ ਦੇ ਦਿੱਤਾ ਡਿਸਕ੍ਰਿਪਸ਼ਨ ਦੇ ਵਿੱਚ। ਅਤੇ ਇੱਕ ਹੋਰ ਇੱਥੇ ਬੜੀ ਵੱਡੀ ਹਿੰਦੂ ਖਾਨਦਾਨ ਦੀ ਹਵੇਲੀ, ਉਹ ਵੀ ਆਲਰੇਡੀ ਮੈਂ ਬਣਾ ਚੁੱਕਿਆ। ਅਤੇ ਅੱਜ ਤੁਹਾਨੂੰ ਦਿਖਾ ਰਿਹਾ ਵਾਂ ਸਿੱਖ ਸਰਦਾਰ ਦਾ ਪਿੰਡ ਗਲੋਟੀਆਂ ਖੁਰਦ, ਤੇ ਉਹਦਾ ਬਹੁਤ ਹੀ ਆਲੀਸ਼ਾਨ ਮਹਾਲਨੁਮਾ ਘਰ। ਅਤੇ ਇਹ ਜਨਾਬ ਦੇਖੋ ਤੁਸੀਂ ਖੂਬਸੂਰਤ ਚੁਬਾਰੇ, ਹਾਂਜੀ ਇਹ ਦੇਖੋ ਤੁਸੀਂ ਬਰਾਮਦੇ ਬਣੇ ਨੇ, ਉੱਤੇ ਉਹ ਬਹਿਣ ਵਾਸਤੇ ਲੈਫਟ ਸਾਈਡ 'ਤੇ ਜਿਹੜੀ ਉਹ ਸੋਫਾ ਬਣਿਆ, ਰਾਈਟ ਸਾਈਡ 'ਤੇ ਸ਼ਾਇਦ ਗਮਲਾ ਰੱਖਣ ਵਾਸਤੇ ਕੋਈ ਬੜਾ ਵੱਡਾ, ਯਾਨੀ ਕਿ ਉਹਨੂੰ ਇਹਦਾ ਫੰਨੇ ਸ਼ਾਹਕਾਰ ਹੈ। ਕਿਆ ਜ਼ਬਰਦਸਤ ਘਰ ਦੇਖੋ ਜੀ। ਮੇਨ ਰੋਡ ਹੈਗਾ ਡਸਕਾ ਤੋਂ ਜਿਹੜਾ ਗਲੋਟੀਆਂ ਪਿੰਡ ਦੇ ਵਿੱਚ ਆਉਂਦਾ। ਇਹ ਦੇਖੋ ਨਾ ਉੱਤੇ ਜਨਾਬ ਅੱਜ ਵੀ ਜਿਹੜੇ ਨੇ ਉਹ ਨਕਸ਼ੋ ਨਗਾਰ ਵਾਜ਼ਿਆਂ ਨੇ। ਇਸ ਚੀਜ਼ ਦਾ ਸਬੂਤ ਹੈ ਕਿ ਇਹ ਆਪਣੇ ਦੌਰ ਦੀ ਬਹੁਤ ਹੀ ਆਲੀਸ਼ਾਨ ਬਿਲਡਿੰਗ ਹੈਗੀ ਹੈ। ਵਾਹ ਜੀ ਵਾਹ ਦੋਸਤੋ, ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਨਾ ਉਹ ਬੜੀਆਂ ਸਿਲੈਕਟਿਡ ਹੁੰਦੀਆਂ ਨੇ, ਇਸ ਲਈ ਉਹਨੂੰ ਸਾਰੀ ਵੇਖਿਆ ਕਰੋ, ਫਿਰ ਤੁਹਾਨੂੰ ਪਤਾ ਚੱਲੇਗਾ ਕਿ ਵੀਡੀਓ ਆਖਰ ਤੱਕ ਕੀ ਜਾਂਦੀ ਹੈ। ਮਤਲਬ ਜਿਸ ਤਰ੍ਹਾਂ ਤੁਸੀਂ ਮੂਵੀ ਨਹੀਂ ਵੇਖਦੇ, ਅਤੇ ਜਦੋਂ ਤੁਸੀਂ ਸਾਰੀ ਮੂਵੀ ਵੇਖਦੇ ਹੋ ਤਾਂ ਫਿਰ ਸਿਨੇਮੇ ਦੇ ਵਿੱਚ ਬਹਿ ਕੇ ਤੁਹਾਨੂੰ ਉੱਠਣ 'ਤੇ ਦਿਲ ਨਹੀਂ ਕਰਦਾ, ਯਾਨੀ ਤੁਸੀਂ ਖੁੱਭ ਜਾਂਦੇ ਹੋ। ਅਤੇ ਇਹ ਜਿਹੜੇ ਸ਼ਾਹਕਾਰ ਨੇ ਇਹ ਤੁਹਾਨੂੰ ਵਿਖਾ ਲੈਂਦੇ ਨੇ ਇਸ ਤਰ੍ਹਾਂ ਐਡੀ ਬਰੀਕ ਬਿੰਨੀ ਦੇ ਨਾਲ ਕਿਸੇ ਨੇ कोई आपको ऐसे नहीं दिखाएगा। आप देखें एक ज़बरदस्त शाहकार है। मैं बस उर्दू हिंदी पंजाबी सारा कोशिश करता हूँ कभी कभी मिक्स करके बात कर लूँ ताकि सबको समझ आ जाए। व्यूअर्स जो है ना वो अक्सर कहते हैं जी मैं उर्दू में बात करूँ, पंजाबी में करूँ, हिंदी में करूँ, लेकिन खैर अब हर एक की ख्वाहिश पूरी करना मेरे लिए नामुमकिन है। ये रहा घर और इसके अंदर चलते हैं और अंदर का माहौल देखते हैं। ठीक हो गया जी। अच्छा ये जनाब हम आ गए इसका मेन दरवाज़ा जो है और उसका खूबसूरत जो है ना ये चुगाठ है किन्ना लोकां बनाइयां होनियां। हाँ जी, तो किसी की जरूरत नहीं सी होनी आम बंदा इस घर दे विच वड़ सके, लेकिन हुण ज़ाहिर बात है कि जिस तरह दोस्त हैगे ने इन्हां दी इजाज़त दे नाल जिहड़े इत्थे हुण रह रहे ने इस वेले राणा साहब, इन्हां दी इजाज़त दे नाल असीं देख रहे हैं। इन्हां कुछ रिपेयर कीता है, देख ना सीमेंट नज़र आ रहा तुहानूं,
ਇਹ ਦੱਸ ਰਹੇ ਨੇ ਕਿ ਅਸੀਂ ਇਹਦੀ ਅਕਸਰ ਰਿਪੇਅਰ ਕਰਦੇ ਰਹੇ ਨਾ ਤਾਂ ਕਿ ਘਰ ਜਿਹੜਾ ਨਾ ਇਹ ਬਜ਼ੁਰਗਾਂ ਦੀ ਨਿਸ਼ਾਨੀ ਜਿਹੜੀ ਹੈ ਨਾ ਇਹ ਚੱਲਦੀ ਰਹੇ। ਇਹ ਛੱਤ ਹੁਣ ਦੇਖੋ ਤੁਸੀਂ, ਮੈਂ ਬਹਾਲਣਾ, ਇਹ ਜਿਹੜੀ ਹੈ ਨਾ ਇਹ ਲੋਹੇ ਦੀ ਜਿਹੜੀ ਹੈ ਸੀਲਿੰਗ ਹੋਈ ਹੈ, ਇਹਦੇ ਥੱਲੇ ਬਾਲੇ ਨੇ ਅਤੇ ਉਹ ਸ਼ਤੀਰੀ ਹੈ ਥੱਲੇ, ਅਤੇ ਇਹ ਸਾਰੀ ਜਿਹੜੀ ਹੈ ਨਾ ਇਹ ਲੋਹੇ ਦੀ ਚਾਦਰ ਲੱਗੀ ਹੈ, ਉਹ ਹੋਈ 1947 ਦੀ ਪਾਰਟੀਸ਼ਨ ਤੋਂ ਪਹਿਲੇ ਦੀ। ਇਹ ਲੋਹਾ, ਵਾਹ ਜੀ ਵਾਹ, ਸਰਦਾਰਾਂ ਨੇ ਕੰਮ ਪੱਕੇ ਪਾਏ ਨੇ ਭਾਈ। ਜ਼ੈਲਦਾਰ ਨੇ ਚੰਗਾ ਕੰਮ ਸੋਹਣਾ ਪਾਇਆ ਆਪਣੀ ਫੈਮਿਲੀ ਵਾਸਤੇ, ਘਰ ਐਸਾ ਬਣਾਇਆ ਸੀ। ਲੇਕਿਨ ਹੁਣ ਗੱਲ ਇਹ ਵੀ ਕਿਹਾ ਕਿ ਨਾ ਇਹ ਡਰਾਇੰਗ ਰੂਮ ਬਣਾਇਆ ਸੀ ਰਾਈਟ ਸਾਈਡ 'ਤੇ ਅੰਦਰ ਆਉਂਦੇ ਹੀ। ਇਹ ਕਮਰੇ ਦੇ ਅੰਦਰ ਜਾ ਕੇ ਵੀ ਤੁਹਾਨੂੰ ਮੈਂ ਦਿਖਾ ਲਣਾ ਕਿ ਅੰਦਰ ਜਨਾਬ ਤੁਸੀਂ ਦੇਖੋ ਕਿ ਇੱਥੋਂ ਹੀ ਇਹ ਗੈਲਰੀ ਜਿਹਦੇ 'ਚ ਇਸ ਮੈਂ ਖੜਾ ਵਾਂ, ਉੱਥੋਂ ਹੀ ਇੱਕ ਮਹਿਮਾਨ ਜਿਹੜਾ ਨਾ ਇੱਥੋਂ ਰਾਈਟ ਸਾਈਡ 'ਤੇ ਅੰਦਰ ਚਲਾ ਜਾਏ, ਅਤੇ ਸਾਹਮਣਾ ਮੇਨ ਦਰਵਾਜ਼ਾ ਜਿਹੜਾ ਨਾ ਉਹ ਅੱਗੇ ਵੇ, ਅਤੇ ਇਹ ਖੱਬੇ ਪਾਸੇ ਨੂੰ सीढ़ियाँ ऊपर ਜਾਂਦੀਆਂ ਨੇ, लेफ़्ट साइड ਨੂੰ सीढ़ियाँ ऊपर जाती हैं फर्स्ट पोर्शन के लिए और उसके बाद फिर छत के लिए। खैर पहले मैं आपको ज़रा नीचे वाला पोर्शन दिखा लूँ। ये जनाब दरवाज़ा देखें, दियारी लकड़, खूबसूरत चुगाठें और आज भी अपनी असल हालत में मौजूद हैं। वाह जी वाह, कितने गए लोग। हाँ जी, ਇਹ ਜਨਾਬ ਕਮਰੇ ਹੀ ਕਮਰੇ ਆ। ਦੇਖੋ ਇਹ ਕਮਰਾ ਤੁਹਾਨੂੰ ਦਿਖਾ ਲਵਾਂ ਅੰਦਰ ਜਾ ਕੇ। ਇਹਦੇ ਵਿੱਚ ਥੋੜ੍ਹਾ ਜਿਹਾ ਐਕਸਟਰਾ ਸਮਾਨ ਪਿਆ ਐਜ਼ ਅ ਸਟੋਰ ਤੁਸੀਂ ਕਹਿ ਸਕਦੇ ਹੋ। ਇਹ ਦੇਖੋ ਤੁਸੀਂ, ਇਹ ਸਾਰਾ ਉਹ ਸਮਾਨ ਹੈ ਜਿਹੜਾ 1947 ਦਾ ਇਸ ਘਰ ਦੇ ਨਾਲ ਮੌਜੂਦ ਹੈ, ਯਾਨੀ ਕਿ ਚੁਗਾਠਾਂ, ਦਰਵਾਜ਼ੇ, ਇਹ ਸਭ ਪੁਰਾਣੇ ਨਾਲ ਰੱਖੇ ਨੇ। ਜਿਹੜੇ ਰੈਨੋਵੇਟ ਕੀਤਾ ਨਾ ਉਹ ਸਮਾਨ ਇਹਨਾਂ ਵੇਚਿਆ ਨਹੀਂ, ਸੁੱਟਿਆ ਨਹੀਂ। ਛੱਤਾਂ ਤਾਂ ਖੈਰ ਓਰੀਜਨਲ ਨੇ ਹਲੇ, ਸਭ ਓਰੀਜਨਲ ਨੇ, ਲੇਕਿਨ ਜਿਹੜੀਆਂ ਚੀਜ਼ਾਂ ਇਹਨਾਂ ਰਿਪਲੇਸ ਕੀਤੀਆਂ ਨੇ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਅਸੀਂ ਰੱਖੀਆਂ ਨੇ ਤਾਂ ਕਿ ਅਸੀਂ ਇਹਨਾਂ ਨੂੰ ਸੁੱਟਣਾ ਨਹੀਂ। ਇਹ ਦਰਵਾਜ਼ਾ ਦੇਖੋ ਤੁਸੀਂ, ਚੌਰਸ ਚੁਟਕੀਆਂ ਲੱਗੀਆਂ ਨੇ, ਚੌਰਸ। ਆ ਦੇਖੋ ਨਾ ਫੱਟੀ ਨਮਾ ਲੋਹੇ ਦੀਆਂ, ਲੇਕਿਨ ਖੈਰ ਸਖਤ ਹੋਈਆਂ ਨੇ, ਮੇਰੇ ਕੋਲ ਦਬਾਈਆਂ ਨਹੀਂ ਗਈਆਂ। ਵਾਹ ਜੀ ਵਾਹ, ਜਦੋਂ ਕੋਈ ਘਰ ਬਣਾਉਂਦਾ ਤਾਂ ਰੀਝਾਂ ਨਾਲ ਬਣਾਉਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਮੈਂ ਰਹਿਣਾ, ਮੇਰੇ ਬੱਚਿਆਂ ਨੇ ਰਹਿਣਾ। ਲੇਕਿਨ 47 ਦੀ ਪਾਰਟੀਸ਼ਨ ਦੇ ਵਿੱਚ ਘਰ ਵਿੱਚ ਛੱਡਣੇ ਪਏ, ਹਿੰਦੂ ਸਿੱਖਾਂ ਨੂੰ ਪਾਕਿਸਤਾਨ 'ਚ ਛੱਡਣੇ ਪਏ ਅਤੇ ਮੁਸਲਮਾਨਾਂ ਨੂੰ ਇੰਡੀਆ 'ਚ ਛੱਡਣੇ ਪਏ। ਇਹ ਦੇਖੋ ਨਾ ਬਰਾਮਦੇ ਨੇ, ਚਾਰੋਂ ਤਰਫ ਕਮਰੇ ਬਣੇ ਨੇ ਅਤੇ ਦਰਮਿਆਨ 'ਚ ਸਿਹਨ। ਅੰਦਰ ਜਾ ਕੇ ਸਿਹਨ ਵੀ ਤੁਹਾਨੂੰ ਦਿਖਾ ਲੈਂਦੇ ਹਾਂ। ਪਹਿਲਾਂ ਮੈਂ ਦੇਖੋ ਨਾ ਬਾਹਰੋਂ ਹੀ ਦਿਖਾ ਰਿਹਾ ਤੁਹਾਨੂੰ, ਇਹ ਪਿਲਰਸ ਦੇਖੋ, ਵਾਹ ਜੀ ਵਾਹ, ਕਿਆ ਬਾਤ ਹੈ। ਤੁਹਾਨੂੰ ਦੱਸਿਆ ਨਾ ਕਿ ਫੈਮਿਲੀ ਨੇ ਬੜਾ ਸਾਂਭਿਆ ਦਾ ਘਰ। ਦੇਖੋ ਤੁਸੀਂ ਜਾਲੀਆਂ ਤੱਕ ਜਿਹੜੀਆਂ ਨਾ ਉਹ ਜਿਹੜੀਆਂ ਨੇ ਉਹੀ ਓਰੀਜਨਲ ਨੇ, ਹਾਲਾਂਕਿ ਟੁੱਟੀਆਂ ਵੀ ਨੇ ਲੇਕਿਨ ਉਹਨਾਂ ਨੇ ਰਿਪਲੇਸ ਨਹੀਂ ਕੀਤੀਆਂ। ਇਹ ਆ ਗਈ ਛੱਤ ਉੱਤੇ ਜਿਹਦੇ ਵਿੱਚ ਇਸ ਵੇਲੇ ਫੈਮਿਲੀ ਰਿਹਾਇਸ਼ ਪਜ਼ੀਰ ਹੈ। ਇਹ ਜਨਾਬ ਇਸ ਬਰਾਮਦੇ 'ਚ ਆਉਣ ਲਈ ਅੰਦਰਲੇ ਰਸਤਾ। ਲਓ ਜੀ, ਇਹ ਸ਼ਾਹਕਾਰ ਮੇਰੀ ਅੱਖਾਂ ਦੇ ਸਾਹਮਣੇ ਵੇ। ਇਹ ਤੁਸੀਂ ਕਦੀ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਨਾ, ਤਾਂ ਤੁਹਾਨੂੰ ਇੱਕ ਅਜੀਬ ਜੀ ਫੀਲਿੰਗਸ ਆਉਣਗੀਆਂ ਕਿ ਯਾਰ ਇਹ ਕਿਸ ਫੈਮਿਲੀ ਨੇ ਐਡਾ ਵੱਡਾ ਘਰ ਉਸ ਦੌਰ 'ਚ ਬਣਾਇਆ ਜਦੋਂ ਲੋਕਾਂ ਦੇ ਕੱਚੇ ਹੁੰਦੇ ਸਨ। ਅਤੇ ਇਹ ਉਸ ਦੌਰ ਦਾ ਨਾ ਸਿਰਫ ਪੱਕਾ ਬਲਕਿ ਇੱਕ ਮਹਾਲਨੁਮਾ ਘਰ ਹੈ। ਦੋਸਤ ਦੱਸ ਰਹੇ ਰਾਣਾ ਸਾਹਿਬ ਕਿ ਇਹ ਅਸੀਂ ਜਦੋਂ ਅੱਖ ਖੋਲ੍ਹੀਏ ਇਹ ਘਰ ਨੂੰ ਇਸ ਤਰ੍ਹਾਂ ਹੀ ਵੇਖਿਆ, ਔਰ ਅਸੀਂ ਇਹਦੇ ਵਿੱਚ ਬੜੀਆਂ ਯਾਦਾਂ ਨੇ ਸਾਡੀਆਂ, ਇਸ ਲਈ ਇਹਨੂੰ ਅਸੀਂ ਨਾ ਢਾਣਾ, ਸਿਰਫ ਇਹਨੂੰ ਅਸੀਂ ਰੈਨੋਵੇਟ ਕਰਦੇ ਰਹਾਂਗੇ। ਇਹ ਦੇਖੋ ਨਾ ਤੁਸੀਂ, ਇਹ ਦੇਖੋ ਬਰਾਮਦੇ ਬਣੇ ਨੇ। ਇੱਥੋਂ ਜਾਲੀ ਮੇਰੇ ਹਾਲ ਟੁੱਟ ਗਈ ਹੈ, ਇਸ ਤਰ੍ਹਾਂ ਦੀ ਜਾਲੀ ਸੀ ਇੱਥੇ ਅਤੇ ਉਹ ਟੁੱਟ ਗਈ ਹੈ। ਇਹ ਕਮਰੇ ਇਹ ਮੇਰੇ ਹਾਲ ਨਾਕਾਬਲੇ ਇਸਤੇਮਾਲ ਨੇ, ਸ਼ਾਇਦ ਇਹਨਾਂ ਐਜ਼ ਅ ਸਟੋਰੇਜ ਰੱਖੇ ਨੇ, ਲੇਕਿਨ ਇਹ ਦੇਖੋ ਨਾ ਕਿੰਨਾ ਉੱਚਾ ਹੋ ਗਿਆ। ਕਮਰੇ ਨੀਵੇਂ ਹੋ ਗਏ ਨੇ ਅਤੇ ਸਿਹਨ ਇਹਨਾਂ ਨੇ ਉੱਚਾ ਕੀਤਾ ਮਿੱਟੀ ਪਾ ਕੇ। ਇਹ ਜਿਹੜੀ ਕਮਰੇ ਨਾ ਨੀਵੇਂ ਹੋ ਗਏ ਨੇ। ਇਹ ਦੇਖੋ ਗਲੀ ਨਜ਼ਰ ਆ ਰਹੀ ਹੈ। ਇਹ ਜਨਾਬ ਆ ਗਏ ਅਸੀਂ ਗਲੀ ਦੇ ਵਿੱਚ। ਇਹ ਮੇਰੇ ਲੈਫਟ ਸਾਈਡ 'ਤੇ ਕਮਰੇ, ਖਿੜਕੀਆਂ। ਹਾਂਜੀ, ਓਏ ਹੋਏ ਵਾਹ ਜੀ ਵਾਹ, ਕਿਆ ਸ਼ਾਹਕਾਰ ਹੈ ਜੀ। ਜਿਹੜੇ ਘਰ ਜਿਹੜਾ ਬਜ਼ੁਰਗਾਂ ਦਾ ਹੋਏਗਾ, ਕਾਸ਼ ਉਹ ਦੇਖ ਲੈਣ ਉਹਨਾਂ ਦੀ ਫੈਮਿਲੀ। ਗਲੋਟੀਆਂ ਖੁਰਦ ਪਿੰਡ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਅਤੇ ਮੈਨੂੰ ਖੁਸ਼ੀ ਹੋਏਗੀ ਇਸ ਲਈ ਕਿ ਜਿਹੜੀ ਮੇਰੀ ਮਿਹਨਤ ਹੈ ਉਹ ਕਿਸੇ ਪਾਸੇ ਲੱਗੇਗੀ। ਇਹ ਦੇਖੋ ਨਾ, ਇਹ ਕਿਆ ਬਾਤ ਹੈ ਜੀ। ਪੁਰਾਣੇ ਕੁੰਡੇ, ਜੰਦਰੇ ਨਵੇਂ, ਪੁਰਾਣੇ ਘਰ ਬਣੇ ਨੇ ਜੀ। ਅੰਦਰ ਚੱਲਦੇ ਹਾਂ। ਇਹ ਘਰ ਉਹਨਾਂ ਦਾ ਸੀਕਰੇਟ ਹੁੰਦਾ ਸੀ, ਇਹਦੇ ਤਜੋਰੀਆਂ ਬਣੀਆਂ ਸਨ। ਜਿਹੜਾ ਇਹ ਕਮਰਾ ਆ ਰਿਹਾ, ਇਸ ਕਮਰੇ ਦੇ ਅੰਦਰ ਜਾ ਕੇ ਨਾ ਅਤੇ ਤੁਹਾਨੂੰ ਦਿਖਾ ਲੈਂਦੇ ਜਿਹੜੀਆਂ ਤਜੋਰੀਆਂ ਇੱਥੇ ਨੇ, ਬਾਹਰੋਂ ਵੇਖਣ 'ਚ ਛੋਟੀਆਂ ਲੇਕਿਨ ਉਹ ਬਹੁਤ ਵੱਡੀਆਂ ਜਿਹੜੀਆਂ ਨੇ ਉਹ ਅੰਦਰੋਂ ਹੈ ਸਨ ਬਣੀਆਂ ਦੀਆਂ, ਜਿਸ ਤਰ੍ਹਾਂ ਪੂਰੇ ਵਿੱਚ ਬੰਦੇ ਬੈਠ ਸਕਦੇ ਸਨ। ਕਹਿੰਦੇ ਨੇ ਇਹਦੇ ਵਿੱਚ ਪੂਰਾ ਬੰਦਾ ਬੈਠ ਸਕਦਾ ਸੀ ਇਹਦੇ ਵਿੱਚ। ਇਹ ਦੇਖੋ ਮੈਂ ਖੋਲ੍ਹਣਾ, ਵੇਖਣ ਛੋਟਾ ਜਿਹਾ ਅਤੇ ਇਹਦੇ ਵਿੱਚ ਇੱਕ ਮਤਲਬ ਕਿੰਨੇ ਜਣੇ ਜਿਹੜੇ ਨੂੰ ਬੈਠ ਸਕਦੇ ਸਨ। ਇਹ ਦੇਖੋ ਤੁਸੀਂ, ਓਏ ਹੋਏ ਹੋਏ, ਇਹ ਜਨਾਬ ਇੱਥੇ ਦੇਖੋ ਤੁਸੀਂ, ਐਮਰਜੈਂਸੀ 'ਚ ਆਪਣੇ ਆਪ ਲੁਕਾ ਵੀ ਸਕਦੇ, ਲੇਕਿਨ ਖੈਰ ਇੱਥੇ ਤਿਜੋਰੀ ਸੀ ਬਹੁਤ ਵੱਡੀ ਜਿਹੜੀ ਕਿ ਹੁਣ ਲੱਕੜ ਦਾ ਫੱਟਾ ਹੀ ਰਹਿ ਗਿਆ। ਇਹ ਦੇਖੋ ਨਾ, ਮੈਂ ਤੁਹਾਨੂੰ ਦਿਖਾ ਲੈਣਾ ਖੋਲ੍ਹ ਕੇ ਕਲੋਜ਼ ਜ਼ਰਾ ਕਰਕੇ। ਜਾਲੇ ਲੱਗੇ ਨੇ ਵੇਖੋ ਜੀ, ਚੀਜ਼ਾਂ ਛੱਡ ਕੇ ਬਜ਼ੁਰਗ ਇੱਥੇ ਹੀ ਹੈ ਜੀ, ਅਤੇ ਆਪਣੀਆਂ ਜਾਨਾਂ ਲੈ ਕੇ ਅਤੇ ਸਿਰਫ ਗਲ ਦੇ ਕੱਪੜੇ, ਅਤੇ ਇਹ ਘਰ ਖਾਲੀ ਛੱਡ ਕੇ।
ਫਿਰ ਇਹਨਾਂ ਘਰਾਂ ਨਾਲ ਜੋ ਹੋਈ ਉਹ ਕੀ ਬੰਦਾ ਦੱਸੇ। ਹਾਂਜੀ ਇਹ ਦੇਖੋ ਨਾ ਕੁੰਡੇ ਲੱਗੇ ਦੇ, ਇੱਥੇ ਸ਼ਾਇਦ ਉਹਨਾਂ ਨੂੰ ਕੁਛ ਟੰਗਦੇ ਹੋਣਗੇ। ਆਪਣੇ ਦੌਰ ਦਾ ਖੂਬਸੂਰਤ ਤਰੀਨ ਘਰ ਸੀ ਜੀ ਪਿੰਡ ਗਲੋਟੀਆਂ ਖੁਰਦ। ਗਲੋਟੀਆਂ ਖੁਰਦ, ਛੋਟੀਆਂ ਗਲੋਟੀਆਂ ਖੁਰਦ ਦਾ ਮਤਲਬ ਹੁੰਦਾ ਛੋਟੀਆਂ। ਇਹ ਦਰਵਾਜ਼ੇ ਖੋਲ ਕੇ ਵੇਖਦੇ ਹਾਂ, ਕੁੰਡਾ ਇਹਦਾ ਜਿਹੜਾ ਨਾ ਆਲਰੇਡੀ ਖੁੱਲ੍ਹਾ ਹੀ ਹੈ। ਅੱਛਾ ਉਹ ਪੇਟੀਆਂ ਵਗੈਰਾ ਰੱਖੀਆਂ ਨੇ ਆਪਣੀਆਂ। ਉਹ ਇਹਨਾਂ ਤੁਹਾਨੂੰ ਦੱਸਿਆ ਨਾ ਕਿ ਫੈਮਿਲੀ ਰਿਹਾਇਸ਼ ਵੀ ਜਿਹੜੀ ਨਾ ਉੱਤੇ ਹੈਗੀ ਫਸਟ ਫਲੋਰ 'ਤੇ, ਅਤੇ ਥੱਲੇ ਵਾਲਾ ਜਿਹੜਾ ਨਾ ਸਿਰਫ ਹੈ ਜਿਹੜਾ ਇੱਥੇ ਇੱਧਰ ਰਹਿੰਦੇ ਨੇ ਨਾ, ਅਤੇ ਥੱਲੇ ਵਾਲਾ ਪੋਰਸ਼ਨ ਜਿਹੜਾ ਨਾ ਉਹ ਜ਼ਿਆਦਾ ਕਮਰੇ ਉਹਦੇ ਬੰਦ ਹੀ ਨੇ। ਇਹ ਜਨਾਬ ਹੋ ਗਿਆ। ਵੀਡੀਓ ਵੇਖਦੇ ਵੇਖਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਜੇ ਤੁਸੀਂ ਵੀ ਆਪਣੇ ਬਜ਼ੁਰਗਾਂ ਦੀ ਕੋਈ ਤੁਹਾਨੂੰ ਯਾਦ ਪਿੰਡ ਜਾਂ ਗਲੀ ਮਹੱਲਾ ਪਤਾ ਤਾਂ ਮੈਨੂੰ ਦੱਸੋ। ਅਗਰ ਤਾਂ ਮੇਰੀ ਅਰੇਂਜ 'ਚ ਹੋਣਗੇ ਮੈਂ ਜ਼ਰੂਰ ਤੁਹਾਡੇ ਵਾਸਤੇ ਕਰਾਂਗਾ। ਸਮ ਟਾਈਮ ਐਸਾ ਹੁੰਦਾ ਕਿ ਬਹੁਤ ਦੂਰ ਕੁਛ ਐਸੇ ਹੁੰਦੇ ਨੇ ਇਲਾਕੇ, ਉੱਥੇ ਮੇਰੇ ਵਾਸਤੇ ਫਾਈਨੈਂਸ਼ਲੀ ਪਹੁੰਚਣਾ ਮੁਸ਼ਕਿਲ ਹੋ ਜਾਂਦਾ, ਅਤੇ ਇਸ ਲਈ ਫਿਰ ਮੈਂ ਸਮ ਟਾਈਮ ਮਾਜ਼ਰ ਕਰ ਲੈਂਦਾ, ਅਨਲੈਸ ਕਿ ਮੈਂ ਉੱਥੇ ਕਿਸੇ ਉਸ ਇਲਾਕੇ 'ਚ ਕਿਤੇ ਦਾ ਟੂਰ ਰੱਖਾਂ ਤਾਂ ਫਿਰ ਠੀਕ ਹੋ ਗਿਆ। ਅਤੇ ਇਹ ਜਨਾਬ ਸਰਦਾਰ ਰਜਿੰਦਰ ਸਿੰਘ ਦੀ ਫੈਮਿਲੀ ਜਿਹੜੀ ਹੈ ਨਾ ਉਹ ਕਾਸ਼ ਵੇਖ ਲਏ। ਰਾਣਾ ਸਾਹਿਬ ਹੁਣ ਪੱਫ ਸਿੱਧਾ ਕਰਦੇ ਨੇ ਵੇ। ਅਤੇ ਜਨਾਬ ਇਹ ਵੇਖੋ ਤੁਸੀਂ, ਅਗਰ ਕਿਸੇ ਨੇ ਬਾਹਰੋਂ ਆਪਣੇ ਬਜ਼ੁਰਗਾਂ ਦੇ ਪਿੰਡ ਘਰ ਵੇਖਣ ਉਹਨਾਂ ਤੋਂ ਵੀ ਮੇਰੇ ਨਾਲ ਰਾਬਤਾ ਕਰ ਸਕਦਾ। ਮੈਂ ਈਮੇਲ ਨੰਬਰ ਦਿੱਤਾ ਹੁੰਦਾ ਹਰ ਵਾਰੀ, ਆਪਣਾ ਈਮੇਲ 'ਤੇ ਰਾਬਤਾ ਕਰੋ ਅਤੇ ਮੈਂ ਫਿਰ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਪਿੰਡ ਵੀ ਵਿਖਾ ਦਿਆਂ। ਅਤੇ ਅਸੀਂ ਤਾਂ ਜਨਾਬ ਤੁਹਾਡੀ ਖਿਦਮਤ ਵਾਸਤੇ ਆਏ ਹਾਂ। ਇਹ ਸੀ ਅੱਜ ਦੀ ਵੀਡੀਓ, ਅਤੇ ਇਹ ਗਲੀਆਂ ਗਲੋਟੀਆਂ ਖੁਰਦ ਦੀਆਂ। ਮੈਂ ਹੁਣ ਜਾ ਰਿਹਾ ਆਪਣਾ ਵਾਪਸੀ ਦੀ ਘਰ ਨੂੰ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।